दर्शकों ब्रेक तो बाद थोड़ा स्वागत है जी डॉक्टर साहब सैकंड इशू बारे ਤੁਸੀਂ ਕੀ ਕਹਿਣਾ ਚਾਹੋਗੇ ਇੱਕ ਅਸੀਂ ਅਨਾਉਂਸਮੈਂਟ ਕਰਨੀ ਚਾਹਾਂਗੇ ਸਾਡੀ ਪੰਜਾਬ ਵਿਚਲੀ ਟੀਮ ਕਾਫੀ ਕਮੈਂਡੇਬਲ ਕੰਮ ਕਰਦੀ ਹੈ ਭਾਵੇਂ ਅਸੀਂ ਉਹਨਾਂ ਦੀ ਤਨਖਾਹ ਵੀ ਪ੍ਰੋਪਰ ਜਿਹੜੀ ਉਹਨਾਂ ਦੀ ਹੈ ਉਹ ਨਹੀਂ ਪੇ ਕਰ ਪਾ ਰਹੇ ਔਰ ਅਸੀਂ ਇੱਕ ਤਾਂ ਇਹ ਬੇਨਤੀ ਵੀ ਕਰਾਂਗੇ ਕਿ ਵੀ ਹੁਣ ਇਸ ਹਫਤੇ ਦਾ ਵੀ ਅਖੀਰਲਾ ਪ੍ਰੋਗਰਾਮ ਹੈ ਹੁਣ ਬੜੀ ਦੇਰ ਬਾਅਦ ਅਸੀਂ ਅਪੀਲ ਕਰ ਰਹੇ ਹਾਂ ਕਿ ਵੀ ਸਾਡੇ ਦਰਸ਼ਕ ਜਿੱਥੇ ਜਿੱਥੇ ਵੀ ਇਸ ਪ੍ਰੋਗਰਾਮ ਨੂੰ ਦੇਖਦੇ ਨੇ ਸੁਣਦੇ ਨੇ YouTube ਰਾਹੀਂ ਹੈ ਜੀ ਡੋਨੇਟ ਕਰਨਾ ਨਾ ਭੁੱਲੋ ਅਸੀਂ ਕ੍ਰਾਈਸਿਸ 'ਚ ਵੀ ਹੈਗੇ ਆ ਲੇਕਿਨ ਹੁਣ ਇਹ ਨਾ ਸਮਝੋ ਵੀ ਕਿਉਂਕਿ ਮੰਗਦੇ ਨਹੀਂ ਤੇ ਪਤਾ ਨਹੀਂ ਕਿਤੇ ਖਜ਼ਾਨਾ ਮਿਲ ਗਿਆ ਕਾਰੂ ਦਾ ਖਜ਼ਾਨਾ ਮਿਲ ਗਿਆ ਸੋ ਅਸੀਂ ਭਾਵੇਂ ਤੁਹਾਡੀ ਛੋਟੀ ਛੋਟੀ ਡੋਨੇਸ਼ਨ ਵੀ ਜੋ ਤੁਸੀਂ ਅਫੋਰਡ ਕਰ ਸਕਦੇ ਹੋ ਜੀ ਸਾਨੂੰ ਜ਼ਰੂਰ ਭੇਜੋ ਹਾਂ ਪੇਪਾਲ ਰਾਹੀਂ ਕਰੋ ਔਰ ਸਾਡੀ ਇਹ ਟੀਮ ਵਿਚਾਰੀ ਬਿਨਾਂ ਤਨਖਾਹ ਤੋਂ ਵੀ ਜਿਹੜੀ ਕਿ ਉਹਨਾਂ ਦੀ ਡਿਊ ਹੈ ਉਹ ਕਾਫੀ ਚੰਗਾ ਕੰਮ ਕਰਦੇ ਨੇ ਜਿਵੇਂ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਜਨਮ ਦਿਨ ਪ੍ਰੋਗਰਾਮ ਨੂੰ ਫਤਿਹਗੜ੍ਹ ਸਾਹਿਬ ਤੋਂ ਕਵਰ ਕੀਤਾ ਜੀ ਕੁਛ ਦਿਨ ਪਿਛਲੇ ਦਿਨਾਂ 'ਚ ਬਾਬਾ ਦੀਪ ਸਿੰਘ ਸ਼ਹੀਦ ਜਿਨ੍ਹਾਂ ਦਾ ਜਨਮ ਦਿਨ 26 ਜਨਵਰੀ ਨੂੰ ਹੁੰਦਾ ਪਰ ਉਹਨਾਂ ਦੀ ਇੱਕ ਇਸ ਕਿਸਮ ਦੀ ਸ਼ਖਸੀਅਤ ਹੈ ਕਿ ਉਹਨਾਂ ਨਾਲ ਜੁੜੇ ਹੋਏ ਪ੍ਰੋਗਰਾਮ ਅਗਲੇ ਹਫ਼ਤਿਆਂ 'ਚ ਵੀ ਲਗਾਤਾਰਤਾ ਨਾਲ ਕੀਰਤਨ ਦਰਬਾਰ ਹੋਣ ਦੂਸਰੇ ਸਮਾਗਮ ਹੋਣ ਉਹ ਜਾਰੀ ਰਹਿੰਦੇ ਨੇ ਸੋ ਅਸੀਂ ਪਹਿਲਾਂ ਵੀ ਇੱਕ ਜਿਹੜਾ ਕੀਰਤਨ ਦਰਬਾਰ ਜਿਹਦੇ 'ਚ ਬੜੇ ਜਿਹੜੇ ਸਨਮਾਨਿਤ ਰਾਗੀ ਜੱਥੇ ਸਾਰੇ ਪਾਸਿਓਂ ਸਨ ਉਸ ਦਾ ਲਾਈਵ ਪ੍ਰਸਾਰਣ ਕੀਤਾ ਸੀ ਔਰ ਅੰਮ੍ਰਿਤਸਰ ਦੇ ਵਿੱਚ ਬਹੁਤ ਪੁਰਾਣਾ ਭਾਈ ਜੋਗਾ ਸਿੰਘ ਜੀ ਇਹ ਗੁਰੂ ਕਲਗੀਧਰ ਦੇ ਉਹ ਸਿੱਖ ਹੋਏ ਨੇ ਪੇਸ਼ਾਵਰ ਦੇ ਰਹਿਣ ਵਾਲੇ ਜਿਨ੍ਹਾਂ ਬਾਰੇ ਅਸੀਂ ਜਦੋਂ ਵੀ ਇਤਿਹਾਸ 'ਚ ਕੋਟ ਕੀਤਾ ਜਾਂਦਾ ਹੈ ਕਿ ਗੁਰੂ ਦੇ ਬਚਨ ਨੂੰ ਮੰਨਣਾ ਕੀ ਹੈ ਤੇ ਜਦੋਂ ਅਸੀਂ ਬਚਨ ਨੂੰ ਹੁਕਮ ਨੂੰ ਮੰਨਦੇ ਹਾਂ ਤੇ ਫਿਰ ਜੇ ਹੰਕਾਰ ਆ ਜਾਏ ਤੇ ਫਿਰ ਕਿਵੇਂ ਡਿੱਗਣ ਤੋਂ ਗੁਰੂ ਬਚਾਉਂਦਾ ਹੈ ਇਸ ਦਾ ਜਿਹੜਾ ਭਾਈ ਜੋਗਾ ਸਿੰਘ ਦੇ ਜੀਵਨ ਤੋਂ ਵੱਧ ਕੇ ਹੋਰ ਕੋਈ ਕਿਸੇ ਨਾਲ ਅਸੀਂ ਨੇੜਤਾ ਨਹੀਂ ਮਹਿਸੂਸ ਕਰਦੇ ਉਸ ਵਾਕਿਆ ਦੀ ਜੀ ਸੋ ਅੱਜ ਵੀ ਪੇਸ਼ਾਵਰ ਦੇ ਵਿੱਚ ਜਿੱਥੋਂ ਨਾਲ ਉਹ ਸੰਬੰਧਿਤ ਸਨ ਬਹੁਤ ਵੱਡਾ ਗੁਰਦੁਆਰਾ ਸਾਹਿਬ ਹੈ ਇਤਿਹਾਸਕ ਜਿਹੜਾ ਔਰ ਵੈਲ ਮੇਨਟੇਨ ਵਧੀਆ ਈਰਾਨੀ ਕਾਲੀਨ ਔਰ ਉੱਥੇ ਅੱਜ ਵੀ ਜਦੋਂ ਸਵੇਰੇ ਆਸਾ ਦੀ ਵਾਰ ਦੂਸਰਾ ਹੁੰਦਾ ਹੈ ਜਿੰਨੇ ਸਿੱਖ ਉਸ ਬੈਠਦੇ ਨੇ ਬੱਚੇ ਔਰ ਉਹਨਾਂ ਦਾ 12-13 ਸਾਲ ਦੇ ਬੱਚੇ ਬੱਚਿਆਂ ਨੂੰ ਉਹ ਅੰਮ੍ਰਿਤ ਛਕਾ ਦਿੰਦੇ ਨੇ ਬਾਣੀ ਕੰਠ ਹੁੰਦੀ ਹੈ ਔਰ ਈਵਨ ਜਿਹੜਾ ਉਸ ਦੀ ਬੈਕ ਤੇ ਮਹੱਲਾ ਹੈ ਉਹਨਾਂ ਨੂੰ ਭਾਈ ਜੋਗਾ ਸਿੰਘ ਇੰਨੇ ਇੱਕ ਵਡਿਆਈ ਦੇ ਪਾਤਰ ਨੇ ਈਵਨ ਅਫਗਾਨਾਂ ਦੇ ਵਿੱਚ ਵੀ ਉਹ ਉਹਨਾਂ ਨੂੰ ਜੋਗਨ ਸ਼ਾਹ ਕਹਿੰਦੇ ਨੇ ਔਰ ਉੱਥੇ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਗੁਰਦੁਆਰਾ ਪੇਸ਼ਾਵਰ 'ਚ ਹੈ ਫਿਰ ਇਹ ਅੰਮ੍ਰਿਤਸਰ ਵਾਲਾ ਵੀ ਜਿਹੜਾ ਭਾਈ ਜੋਗਾ ਸਿੰਘ ਦੇ ਨਾਂ 'ਤੇ ਇਹਦੇ ਵੀ ਮੈਂ ਦਰਸ਼ਨ ਕੀਤੇ ਹੋਏ ਨੇ ਵਿਚਕਾਰ ਅੰਦਰ ਭੀੜ ਜੇ ਮੈਨੂੰ ਹੁਣ ਮਹੱਲਾ ਤਾਂ ਯਾਦ ਨਹੀਂ ਉੱਥੇ ਸੀ ਔਰ ਦਿੱਲੀ ਦੇ ਵਿੱਚ ਈਸਟ ਪਟੇਲ ਨਗਰ ਦੇ ਵਿੱਚ ਬਹੁਤ ਵੱਡਾ ਗੁਰਦੁਆਰਾ ਭਾਈ ਜੋਗਾ ਸਿੰਘ ਉਹਨਾਂ ਜ਼ਮਾਨਿਆਂ 'ਚ ਵੀ 2 ਵੇਲੇ ਦਾ ਉਹਦੇ ਵੀ ਦਰਸ਼ਨ ਕਰਨ ਦਾ ਮੈਨੂੰ ਸਬਬ ਹੋਇਆ ਸੋ ਜਿੱਥੇ ਵੀ ਪੇਸ਼ਾਵਰ ਨਾਲ ਸੰਬੰਧਿਤ ਕਿਉਂਕਿ ਉਸ ਖਿੱਤੇ ਦੇ ਵਿੱਚ ਜਿਹੜੀ ਸਿੱਖੀ ਦੇ ਪ੍ਰਚਾਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਭਾਈ ਜੋਗਾ ਸਿੰਘ ਦੇ ਨਾਂ ਨਾਲ ਜੁੜਿਆ ਹੋਇਆ ਜੀ ਸੋ ਇਹ ਤਾਂ ਮੈਂ ਇਤਿਹਾਸਕ ਜ਼ਰਾ ਬੈਕਗਰਾਉਂਡ ਦੱਸੀ ਹੈ ਉੱਥੇ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਭਾਈ ਜੋਗਾ ਸਿੰਘ ਦਾ ਉੱਥੇ ਕੱਲ ਕੀਰਤਨ ਦਰਬਾਰ ਹੈ ਔਰ ਸਾਡੀ ਟੀਮ 11 ਤੋਂ 1 ਵਜੇ ਤੱਕ ਰਿਕਾਰਡਡ ਹੈ ਉਹਨਾਂ ਨੇ ਰਿਕਾਰਡ ਕੀਤਾ ਉਹ ਜਿਹੜਾ ਅਸੀਂ ਕੱਲ ਪਲੇ ਕਰਾਂਗੇ 11 ਤੋਂ ਐਡਿਟ ਕਰਕੇ ਜੀ ਔਰ ਇਸੇ ਤਰ੍ਹਾਂ ਕੱਲ 7 ਤੋਂ 8 ਦੇ ਟਾਈਮ ਸਲੋਟ 'ਚ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਵੀ ਸਰਕਾਰ ਬਣੇ ਜਿਹੜਾ ਪਹਿਲਾ ਇਸ਼ੂ ਕਨਫਰੰਟ ਕਰੇਗਾ ਉਹ ਵਾਟਰ ਇਸ਼ੂ ਹੈ ਸਤਲੁਜ ਯਮੁਨਾ ਲਿੰਕ ਨਹਿਰ ਦਾ ਇਸ਼ੂ ਹੈ ਔਰ ਇਸ ਦੇ ਲਈ ਬੜੀ ਬੇਸ਼ੱਕ ਇਹ ਫਿਲਮ YouTube ਤੇ ਵੀ ਹੈ ਬਟ ਅਸੀਂ ਇਸ ਗੱਲ ਨੂੰ ਸਮਝਦੇ ਹਾਂ ਕਿ ਬਹੁਤ ਵਾਰ ਉਹੀ ਫੈਕਟਸ ਜਿਹੜੇ ਨੇ ਉਹ ਦੁਹਰਾਣੇ ਪੈਂਦੇ ਨੇ ਆਪਣਿਆਂ ਨੂੰ ਸਮਝਾਉਣ ਦੇ ਲਈ ਵੀ ਔਰ ਫਾਈਨਲ ਅਸਾਲਟ ਫਿਲਮ ਜਿਹੜੀ ਹੈ ਉਹ ਕੱਲ 7 ਤੋਂ 8 ਵਾਲੇ ਸਲੋਟ ਦੇ ਵਿੱਚ ਸ਼ਾਮ ਨੂੰ ਸੈਚਰਡੇ ਦਿਖਾਈ ਜਾਏਗੀ ਔਰ 8 ਤੋਂ 9 ਫਿਰ ਅਸੀਂ ਜਿਹੜਾ ਸਪੈਸ਼ਲ ਫੀਚਰ ਕਰਾਂਗੇ ਕਿ ਐਨਾਲਿਸਿਸ ਪੰਜਾਬ ਇਲੈਕਸ਼ਨਸ ਦਾ ਦੂਸਰਾ ਜਿਹੜਾ ਇਸ਼ੂ ਮੈਂ ਚੁਣਿਆ ਕਿ ਵੀ ਅਸੀਂ ਫੀਅਰ ਫੈਕਟਰ ਦੀ ਗੱਲ ਕਰਕੇ ਹਟੇ ਹਾਂ ਵੀ ਕਿਵੇਂ ਉਹ ਫੀਅਰ 'ਚ ਨੇ ਪਰ ਇਹਨਾਂ ਨੇ ਹਿੰਦੂ ਤਵੀਆਂ ਨੇ ਕਿਵੇਂ ਫੀਅਰ ਕ੍ਰੀਏਟ ਕੀਤਾ ਉੱਥੇ ਘੱਟ ਗਿਣਤੀਆਂ 'ਚ ਔਰ ਉਹਨਾਂ ਨਾਲ ਸੰਬੰਧਿਤ ਸੰਸਥਾਵਾਂ 'ਚ ਔਰ ਉਹਦੇ 'ਚ ਇੱਕ ਪਾਸੇ ਤਾਂ ਇਹ ਅਮਰੀਕਾ ਇੰਡੀਆ ਦੀ ਦੋਸਤੀ ਔਰ ਹਿੰਦੂ ਫਾਊਂਡੇਸ਼ਨ ਹਵਨ ਕੇਕ ਇਹ ਗੱਲਾਂ ਕਰਦੇ ਨੇ ਪਰ ਇਹਨਾਂ ਨੇ ਜਿੰਨੀਆਂ ਕੁ ਵੀ ਇਹ ਬਾਹਰਲੀਆਂ ਸੰਸਥਾਵਾਂ ਜਿਹੜੀਆਂ ਉੱਥੇ ਲੋਕ ਭਲਾਈ ਦੇ ਕੰਮਾਂ 'ਚ ਉਹਨਾਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਜਿਹੜੀ ਸੰਸਥਾਵਾਂ ਰਜਿਸਟਰਡ ਸੀ ਐਜ਼ NGOs ਫੰਡਿੰਗ ਬਾਹਰੋਂ
ਔਰ ਉਹਨਾਂ ਦੇ ਵਿੱਚ ਇੱਕ ਬੜੀ ਪਾਵਰਫੁਲ ਜਿਨ੍ਹਾਂ ਦੀ ਈਵਨ ਇਹਨਾਂ ਦੇ ਤੁਸੀਂ ਆਪਣੇ ਕ੍ਰਿਸਚੀਅਨ ਟੀਵੀ ਚੈਨਲ ਵੀ ਦੇਖੋਗੇ, ਉਹਦੇ ਤੇ ਵੀ ਐਡ ਚੱਲਦੀ ਹੁੰਦੀ ਸੀ ਕਿ ਬਈ ਇੰਨੇ $38 ਏ ਮੰਥ ਉਹ 'ਚ ਹੁੰਦਾ ਹੈ ਕਿ ਜੀ ਉਹ ਫਿਰ ਬੜੀ ਪ੍ਰੋਫੈਸ਼ਨਲ ਐਡ ਹੈ, ਬੱਚੇ ਭੁੱਖੇ ਦੂਜੇ ਦਿਖਾਏ ਨੇ, ਇੰਡੀਅਨ ਬੱਚੇ ਹੁੰਦੇ ਨੇ ਕਿ ਵੀ ਸਪਾਂਸਰ ਕਰੋ, ਸਪਾਂਸਰ ਏ ਚਾਈਲਡ, ਵੀ ਜੇ ਤੁਸੀਂ $38 ਮਹੀਨੇ ਦੇ ਦਿੰਦੇ ਹੋ ਤੇ ਇੱਕ ਬੱਚਾ ਆਪਣੀ ਸਕੂਲਿੰਗ ਵੀ ਕਰ ਸਕਦਾ ਹੈ, ਦੂਜੇ ਵੀ ਕਰ ਸਕਦਾ। ਔਰ ਇਹ ਪਿਛਲੇ 48 ਸਾਲ ਤੋਂ ਇਹ ਜਿਹੜੀ ਆਰਗੇਨਾਈਜੇਸ਼ਨ ਕੰਪੈਸ਼ਨ ਇੰਟਰਨੈਸ਼ਨਲ ਕੋਲੋਰਾਡੋ ਬੇਸਡ ਹੈ, ਔਰ ਹਰ ਸਾਲ ਇਹ $45 ਮਿਲੀਅਨ $45 ਮਿਲੀਅਨ ਜਿਹੜਾ ਹੈ ਸਿਰਫ ਭਾਰਤ ਦੇ ਵਿੱਚ ਡੋਨੇਸ਼ਨ ਦੇ ਜਾਂਦੇ ਨੇ ਬੱਚਿਆਂ ਦੇ ਲਈ ਐਕਸਕਲੂਸਿਵ। ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਇਹਨਾਂ ਨੇ ਸੈਂਟਰ ਬਣਾਏ ਹੋਏ ਨੇ। ਹੁਣ RSS ਵਾਲੇ ਜਿਹੜੇ ਨੇ ਉਹ ਕਿਉਂਕਿ ਉਹਨਾਂ ਨੇ ਆਪਣੀਆਂ ਸ਼ਿਸ਼ੂ ਭਾਰਤੀ ਤੇ ਦੂਜੀਆਂ ਬਣਾ ਕੇ ਉਹਨਾਂ ਨੇ ਇੱਕਦਮ ਹਜ਼ਾਰਾਂ ਆਰਗੇਨਾਈਜੇਸ਼ਨ ਜਿਹੜੀਆਂ ਉਹਨਾਂ ਨੂੰ ਬਿਲਕੁਲ ਕੱਟ ਆਫ ਕਰਤਾ ਕਿ ਫੰਡਿੰਗ ਨਹੀਂ ਆ ਸਕਦੀ, ਬਾਹਰੋਂ ਨਹੀਂ ਹਾਲਾਂ ਫੋਰਡ ਫਾਊਂਡੇਸ਼ਨ ਔਰ ਦੂਸਰਿਆਂ ਦੇ ਵੀ ਉੱਤੇ ਵੀ, ਗ੍ਰੀਨ ਪੀਸ ਉਹਨਾਂ ਨੂੰ ਪੋਲੀਟੀਕਲ ਕਿਹਾ, ਜਿਹੜੀਆਂ ਮਾਈਨਸ ਵਗੈਰਾ 'ਚ ਇਨਵੋਲਵ ਸੀ, ਲੋਕਾਂ ਦੇ ਹੱਕਾਂ ਲਈ ਆਦੀਵਾਸੀਆਂ ਦੀ ਗੱਲ ਕਰਦੇ, ਉਹ ਵੀ ਕਲੱਬ ਕਰ ਦਿੱਤਾ। ਔਰ ਇਹ ਸਟੋਰੀ ਮੇਜਰ ਸਟੋਰੀ ਹੈ ਕਿ ਮੇਜਰ ਕ੍ਰਿਸਚੀਅਨ ਚੈਰਿਟੀਜ਼ ਕਲੋਜ਼ਿੰਗ ਇੰਡੀਆ ਆਪਰੇਸ਼ਨ ਐਮਿਡਸ ਏ ਕ੍ਰੈਕਡਾਊਨ, ਉਹਨਾਂ ਨੂੰ ਇੰਨਾ ਕੁ ਹਰਾਸ ਕੀਤਾ ਹੈ ਕਿ ਇਵੈਂਚੁਅਲੀ 48 ਸਾਲ ਤੋਂ ਜਿਹੜੀ ਐਕਟਿਵ ਆਰਗੇਨਾਈਜੇਸ਼ਨ ਜਿਹੜੀ ਕਿ $45 ਮਿਲੀਅਨ ਜਿਹੜਾ ਉਹ ਪੰਪ ਕਰਦੀ ਸੀ ਗਰੀਬ ਬੱਚਿਆਂ ਦੇ ਲਈ, ਔਰ ਹਜ਼ਾਰਾਂ ਬੱਚੇ ਥਾਂ ਥਾਂ ਉਹਨਾਂ ਨੂੰ ਫੂਡ ਔਰ ਦੂਜਾ, ਉਹਨਾਂ ਨੇ ਬੜੇ ਭਰੇ ਦਿਲ ਦੇ ਨਾਲ ਇਹ ਕਿਹਾ। ਔਰ ਇਸ ਖਬਰ ਦੀ ਜੋ ਡੀਟੇਲ ਹੈ ਕਿ ਇੰਡੀਆਜ਼ ਕ੍ਰੈਕਡਾਊਨ on foreign aid will claim its most prominent casualty this month as a Colorado-based Christian charity that is one of India's biggest donors closes its operations here after 48 years, informing tens of thousands of children that they will no longer receive meals, medical care or tuition payments। ਇਹ ਬੜੀ ਅਫਸੋਸਨਾਕ ਗੱਲ ਹੈ। ਔਰ ਉਹਨਾਂ ਦੇ ਉੱਤੇ ਉਹਨਾਂ ਨੇ ਜਿਹੜਾ ਚਾਰਜ ਲਾਇਆ ਉਹ ਇਹੀ ਹੈ ਕਿ ਜੀ ਤੁਸੀਂ ਕ੍ਰਿਸਚਨ ਬਣਾ ਰਹੇ ਹੋ ਬੱਚਿਆਂ ਨੂੰ, ਉਹ ਤੁਹਾਡੇ ਭੁੱਖੇ ਨੰਗੇ ਰਹਿ ਕੇ ਹਿੰਦੂ ਮਰਨ ਨਾਲੋਂ ਜੇ ਕ੍ਰਿਸਚਨ ਬਣ ਕੇ ਉਹ ਜੀ ਸਕਦੇ ਨੇ, ਇਹ ਵੀ ਮਾੜੀ ਗੱਲ ਨਹੀਂ। ਜੀ ਜੀ, ਜੇ ਉਹਨਾਂ ਨੂੰ ਜ਼ਿੰਦਗੀ ਮਿਲਦੀ ਹੈ, ਤੁਹਾਡੇ ਧਰਮ ਨੇ ਉਹਨਾਂ ਨੂੰ ਕੀ ਦਿੱਤਾ ਹੈ? ਪਹਿਲਾਂ ਸ਼ੂਦਰ ਬਣਾਇਆ, ਉਹਨਾਂ ਨੂੰ ਜਿਹੜੇ ਉਹਨਾਂ ਦੇ ਮੁੱਢਲੇ ਹੱਕ ਖੋਏ ਨੇ, ਖੂਹਾਂ ਤੋਂ ਤੁਸੀਂ ਉਹਨਾਂ ਨੂੰ ਪਾਣੀ ਨਹੀਂ ਲੈਣ ਦਿੰਦੇ, ਉਹਨਾਂ ਦੀ ਬੱਚੀਆਂ ਧੀਆਂ ਦੀ ਕੋਈ ਇੱਜ਼ਤ ਨਹੀਂ ਹੈ। ਤੇ ਜੇ ਬਾਹਰਲਿਆਂ ਨੇ ਆ ਕੇ ਉਹਨਾਂ ਨੂੰ ਘੱਟੋ ਘੱਟ ਇਨਸਾਨ ਹੋਣ ਦਾ ਅਹਿਸਾਸ ਦਿੱਤਾ ਜੀ, ਔਰ ਜੇ ਕੋਈ ਫਿਰ ਇਸ ਮਰਜ਼ੀ ਦੇ ਨਾਲ ਕਿ ਭਾਈ ਜਿਹਨੇ ਸਾਨੂੰ ਇਨਸਾਨੀਅਤ ਦਿੱਤੀ ਹੈ, ਜ਼ਿੰਦਗੀ ਦਿੱਤੀ ਹੈ, ਉਸ ਧਰਮ 'ਚ ਵੀ ਜਾਣਾ ਚਾਹੁੰਦੇ ਤੇ ਉਸ ਹਰਜ਼ ਵੀ ਕੀ ਹੈ, ਲੇਕਿਨ ਇਹਨੂੰ ਵੀ ਇਹ ਬਹਾਨੇ ਦੇ ਤੌਰ ਤੇ ਵਰਤ ਰਹੇ ਨੇ ਕਿਉਂਕਿ ਇਹ ਸਭ ਨੂੰ ਜਿਹੜਾ ਉਹ ਉਹਨਾਂ ਦਾ ਪੈਸਾ ਵੀ ਕੰਟਰੋਲ ਕਰ ਰਹੇ ਨੇ। ਔਰ ਇਹ ਅੱਗੇ ਇਸ ਸਟੋਰੀ ਦੇ ਵਿੱਚ ਸਾਹਮਣੇ ਆਉਂਦਾ ਹੈ ਕਿ ਵੀ ਇਹ ਜਿਹੜਾ more than 11,000 non-governmental organizations have lost their licenses to accept foreign funds since Prime Minister Narendra Modi took office in 2014। ਔਰ ਉਹਨਾਂ ਨੇ ਮਤਲਬ 11,000 ਤੋਂ ਜ਼ਿਆਦਾ ਜਦੋਂ ਦਾ ਇਹ ਮੋਦੀ ਆਇਆ, ਬਟ ਉਹਨਾਂ ਨੇ ਕਿਹਾ ਵੀ ਬਾਕੀ ਤਾਂ ਕੁਝ ਜਿਹੜੇ ਨੇ ਉਹਨਾਂ ਨੇ ਆਪਣੇ ਆਪ ਬੰਦ ਕਰ ਦਿੱਤੇ ਆਪਰੇਸ਼ਨ, ਪਰ ਇਹ ਕੰਪੈਸ਼ਨ ਇੰਟਰਨੈਸ਼ਨਲ ਜਿਹੜਾ ਹੈ ਇਹਨੇ ਜਾਰੀ ਰੱਖਿਆ ਹੋਇਆ ਸੀ। ਪਰ ਹੁਣ ਜੋ ਉਹਨਾਂ ਦੇ ਨਾਲ ਹੋਇਆ ਔਰ ਉਹਦੇ ਤੋਂ ਇਹਨਾਂ ਦਾ ਜਿਹੜਾ ਮੇਨ ਡਾਇਰੈਕਟਰ ਹੈ ਉਹਨੇ ਕਿਹਾ ਜੀ ਸਾਡੇ ਨਾਲ ਬੈਕ ਚੈਨਲ RSS ਵਾਲੇ ਅਮਰੀਕਾ 'ਚ, ਹੁਣ ਸਾਨੂੰ ਜਦੋਂ ਅਸੀਂ ਕਹਿੰਦੇ ਹਾਂ ਕਿ ਵੀ ਇਹਨਾਂ ਦਾ ਨੈਟਵਰਕ ਕਿੰਨਾ, ਉਹ ਗੱਲਬਾਤ ਕਰ ਰਹੇ ਸੀ ਕਿ ਜਿਹੜਾ 45 ਮਿਲੀਅਨ ਜਾਂ ਦੂਜਾ ਹੈ ਇਹਦੇ 'ਚੋਂ ਸਾਨੂੰ ਵੀ ਦਿਓ ਹਿੱਸਾ, ਕਿ ਸਾਡੀਆਂ ਆਰਗੇਨਾਈਜੇਸ਼ਨ ਨੇ ਕਿਹਾ ਕਿ ਵੀ ਇਨਸਟੈਡ ਦੇ ਸੇ ਦੇ ਫਾਊਂਡ themselves in murky back channel negotiations with a representative of Rashtriya Swayamsevak Sangh, a right-wing Hindu ideological group that is closely connected with the governing Bharatiya Janata Party। ਪਰ ਉਹਨਾਂ ਨੇ ਕਿਹਾ ਕਿ ਜੀ ਅਸੀਂ ਇਸ ਕਿਸਮ ਦੇ 'ਚ ਨਹੀਂ ਆਉਣਾ। ਔਰ ਉਹਦੇ 'ਚ ਜਿਹੜਾ ਉਹਨਾਂ ਦਾ ਐਗਜ਼ੈਕਟਿਵ ਡਾਇਰੈਕਟਰ ਹੈ ਮਿਸਟਰ ਸੈਂਟੀਆਗੋ ਮੈਲਾਡੋ, ਉਹਨੇ ਕਿਹਾ ਕਿ ਵੀ I am negotiating with the government or am I negotiating with an ideological movement that is fueling the government। ਉਹਨੇ ਕਿਹਾ ਜੀ RSS ਦੇ ਨਾਲ, ਔਰ ਉਹਦੀ ਉਹਨਾਂ ਨੇ ਫਿਰ ਪੂਰੀ ਡਿਟੇਲ ਦਿੱਤੀ ਹੈ ਕਿ ਵੀ ਕਿਵੇਂ ਇਹ ਜਿਹੜਾ ਸਾਰਾ ਪਾਰਟ ਹੈ। ਉਹਨਾਂ ਨੇ ਕਿਹਾ ਵੀ ਭਾਰਤ 'ਚ ਕਿੰਨਾ ਫੀਅਰ ਪੈਦਾ ਕੀਤਾ ਹੈ, ਕਿਵੇਂ ਜਦੋਂ ਇਹਨਾਂ ਨੇ ਰੇਡ ਕੀਤਾ ਹੈ ਲੋਕਾਂ ਨੂੰ, ਮਦਰਾਸ 'ਚ ਕੀਤਾ ਹੈ, ਤਮਿਲਨਾਡੂ, ਦੂਜੇ ਉਹਨਾਂ ਨੂੰ ਅੰਦਰੋਂ ਨਹੀਂ ਨਿਕਲਣ ਦਿੱਤਾ। ਔਰ ਚੇਨਈ ਦੇ ਵਿੱਚ ਉਹਨਾਂ ਨੇ ਕਿਹਾ ਹੈਰੋਇੰਗ, ਖੌਫਨਾਕ, with staff members questioned throughout the night and forbidden to leave the office। ਉਹਨਾਂ ਕਿਹਾ ਜੀ ਉਹਨਾਂ ਨੂੰ ਦਫ਼ਤਰ ਨਹੀਂ ਛੱਡਣ ਦਿੱਤਾ, ਸਾਰੀ ਰਾਤ ਬਿਠਾ ਕੇ ਰੱਖਿਆ ਜੀ। ਔਰ the investigators he said focus their question on a vacation Bible school funded by charity 76%। ਔਰ ਇਹਦੇ 'ਚ ਇਹ ਹੈ ਵੀ ਜਿਹੜੀ ਇਹਨਾਂ ਦੀ ਚੈਰਿਟੀ ਰਾਹੀਂ ਫੰਡ ਹੋ ਰਹੇ ਨੇ 76% ਹਿੰਦੂ ਬੱਚੇ ਨੇ
ਜਿਨ੍ਹਾਂ ਨੂੰ ਮੀਲ, ਦਵਾਈ, ਐਜੂਕੇਸ਼ਨ, ਟਿਊਸ਼ਨ ਮਿਲਦੀ, ਸਿਰਫ 28% ਗਰੀਬ ਕ੍ਰਿਸਚਨ ਬੱਚੇ ਨੇ। ਫਿਰ ਉਹਨਾਂ ਨੇ ਕਿਹਾ ਕਿ ਵੀ ਇੱਕ ਹੋਰ ਇਹਨਾਂ ਨੇ ਸਾਡੇ ਅਫੀਸ਼ੀਅਲ ਨੂੰ ਸਵੇਰ ਦੇ 3 ਵਜੇ ਤੱਕ ਜਿਹੜਾ ਉਹ ਇੰਟਰੋਗੇਟ ਕੀਤਾ। ਦੇ ਕੈਪਟ ਆਸਕਿੰਗ ਹਿਮ ਵਾਈ ਡਿਡ ਯੂ ਹੈਵ ਅ ਸਪਿਰਿਚੁਅਲ ਕੰਪੋਨੈਂਟ ਟੂ ਦਾ ਪ੍ਰੋਗਰਾਮ, ਵਾਟ ਡੂ ਯੂ ਡੂ ਇਨ ਦਾ ਏਰੀਆ ਆਫ ਸਪਿਰਿਚੁਅਲ ਡਿਵੈਲਪਮੈਂਟ, ਵੀ ਤੁਹਾਡੀ ਕਿਹੜੀ ਸਪਿਰਿਚੁਅਲਿਟੀ ਹੈ ਜਿਹੜੀ ਤੁਸੀਂ ਦਿੰਦੇ ਹੋ ਜੀ। ਸੋ ਕੁੱਲ ਮਿਲਾ ਕੇ ਉਹਨਾਂ ਨੇ ਇਹ ਕਿਹਾ ਕਿ ਵੀ ਅਸੀਂ ਇਹ ਦੇਖਿਆ ਵੀ ਜਿਹੜੀ ਸਾਡੀਆਂ ਡੋਨੇਸ਼ਨ ਜਾ ਰਹੀਆਂ ਨੇ ਹੁਣ ਇੰਡੀਅਨ ਬੈਂਕ ਅਕਾਊਂਟਸ ਦੇ ਵਿੱਚ ਇੱਥੇ ਹੀ ਪਈਆਂ, ਉਹਨਾਂ ਨੂੰ ਉੱਥੋਂ ਕਲੀਅਰ ਨਹੀਂ ਹੋਣ ਦਿੰਦੇ। ਫਿਰ ਉਹਨਾਂ ਨੇ ਕਿਹਾ ਬਟ ਦਾ ਓਨਲੀ ਇੰਟਰਲੋਕੂਟਰਸ ਦੇ ਕੁਡ ਫਾਈਂਡ ਵਰ ਥਰੂ ਅਨਅਫੀਸ਼ੀਅਲ ਚੈਨਲਸ। ਹੁਣ ਕਿਵੇਂ ਅਨਅਫੀਸ਼ੀਅਲੀ ਉਹਨਾਂ ਦੇ ਨਾਲ ਇਸ ਕੰਪੈਸ਼ਨ ਇੰਟਰਨੈਸ਼ਨਲ ਗੱਲਬਾਤ ਸ਼ੁਰੂ ਕੀਤੀ। ਇਨ ਅਕਤੂਬਰ ਇਹ ਵਾਸ਼ਿੰਗਟਨ ਬੇਸਡ ਰਿਪਰੈਜ਼ੈਂਟੇਟਿਵ ਆਫ ਦਾ RSS ਸ਼ੇਖਰ ਤਿਵਾੜੀ ਨਾਂ ਵੀ ਦਿੱਤਾ ਜੀ ਕਿ ਵੀ ਅਕਤੂਬਰ ਮਹੀਨੇ 'ਚ ਇਹ ਜਿਹੜਾ ਸ਼ੇਖਰ ਤਿਵਾੜੀ RSS ਦਾ ਵਾਸ਼ਿੰਗਟਨ ਦਾ ਬੰਦਾ ਹੈ, ਰੀਚਡ ਆਊਟ ਟੂ ਜੌਨ ਪ੍ਰਭੂਦਾਸਾ who heads an umbrella organization of Indian American Christians and has a long association with Compassion International and its leaders। ਇਹ ਜੌਨ ਪ੍ਰਭੂਦਾਸਾ ਨੂੰ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ। ਇਹ ਅਸੀਂ ਇੱਕ ਪੈਨਲ ਦੇ ਵਿੱਚ ਵੀ ਮੇਰੇ ਨਾਲ ਕੋ ਪੈਨਲਿਸਟ ਅਸੀਂ ਸੀ, ਕੈਪੀਟਲ ਹਿਲ ਤੇ ਸੈਮੀਨਾਰ ਲੀਸੈਸਟਰ ਯੂਨੀਵਰਸਿਟੀ ਇੰਗਲੈਂਡ ਨੇ ਕਰਵਾਇਆ। ਜੌਨ ਪ੍ਰਭੂਦਾਸਾ ਔਰ ਮੈਂ ਵੀ ਉਹਦੇ 'ਚ ਭਾਰਤ 'ਚ ਸਿੱਖਾਂ ਨਾਲ ਕੀ ਹੋ ਰਿਹਾ ਇਹਨੇ ਦਿੱਤਾ, ਵੀ ਕ੍ਰਿਸਚਨ ਨਾਲ ਕੀ ਹੋ ਰਿਹਾ। ਹੁਣ ਇਹ RSS ਦਾ ਜਿਹੜਾ ਸ਼ੇਖਰ ਤਿਵਾੜੀ ਹੈ, ਇਹਨੇ ਇਹਨੂੰ ਜੌਨ ਪ੍ਰਭੂਦਾਸਾ ਨੂੰ ਜਿਹੜਾ ਉਹ ਅਪਰੋਚ ਕੀਤੀ ਕਿ ਵੀ ਇਹ ਹੁਣ ਇਹਨਾਂ ਦਾ ਜਿਹੜਾ ਐਗਜ਼ੈਕਟਿਵ ਡਾਇਰੈਕਟਰ ਹੈ ਮਿਸਟਰ ਮੈਰਾਡਾ, ਉਹਨੇ ਕਿਹਾ ਹੀ ਵਾਸ ਪਜ਼ਲਡ ਬਾਈ ਦਾ ਇਨਡਾਇਰੈਕਟ ਆਊਟਰੀਚ ਕਿ ਵੀ ਇਹ ਸਿੱਧੀ ਗੱਲ ਸਰਕਾਰੀ ਲੈਵਲ ਤੇ RSS ਗੱਲ ਕਰ ਰਿਹਾ। ਹੁਣ ਉਹ ਕੀ ਗੱਲਬਾਤ ਹੋਈ, ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜਾ ਉਹਨਾਂ ਦਾ ਕੰਮ ਸੀ ਥਰੂ ਮਿਸਟਰ ਪ੍ਰਭੂਦਾਸਾ, ਮਿਸਟਰ ਤਿਵਾੜੀ ਪੁੱਟ ਫਾਰਵਰਡ ਅ ਪ੍ਰਪੋਜ਼ਲ। ਹੁਣ RSS ਵਾਲੇ ਨੇ, ਤਿਵਾੜੀ ਨੇ ਇਹਨੂੰ ਪ੍ਰਭੂਦਾਸਾ ਨੂੰ ਕੀ ਕਿਹਾ, the government might view Compassion International more favorably if the charity routed a portion of its $45 million in annual charitable donations away from churches and through non-Christian aid groups including Hindus। ਉਹਨੇ ਕਿਹਾ ਜੀ ਅਸੀਂ ਕਰ ਦਿੰਦੇ ਉੱਥੇ ਤੁਹਾਡਾ ਕੰਮ ਕਰਾ ਦਿੰਦੇ, ਜਿਹੜੀ ਪਾਬੰਦੀ ਲਾਈ ਵੀ ਤੁਸੀਂ ਇਹ ਜਿਹੜਾ $45 ਮਿਲੀਅਨ ਹੈ ਇਹ ਕੋਈ ਸਾਡੇ ਰਾਹੀਂ ਹਿੰਦੂਆਂ ਨੂੰ ਵੀ, ਹਿੰਦੂ ਆਰਗੇਨਾਈਜੇਸ਼ਨਸ ਰਾਹੀਂ ਜਿਹੜਾ ਚੈਨਲਾਈਜ਼ ਕਰੋ। ਕਿ ਵੀ ਉਹਨੇ ਕਿਹਾ ਕਿ ਵੀ ਪ੍ਰਭੂਦਾਸਾ ਨੇ ਉਹਨੇ ਕਿਹਾ ਜੀ ਇਹ ਮਿਸਟਰ ਪ੍ਰਭੂਦਾਸ ਨੇ ਬਹੁਤ ਸੈਡ that suggestion was to fund RSS affiliated organizations, though Mr. Tiwari denies suggesting that they rejected the idea which they viewed as inappropriate, Mr. Merado said। ਉਹਨੇ ਕਿਹਾ ਜੀ ਆਹ RSS ਦੀ ਡੀਲ ਸੀ, ਅਸੀਂ ਕਿਹਾ ਜੀ ਬਿਲਕੁਲ ਨਹੀਂ, ਅਸੀਂ ਕੋਈ ਤੁਹਾਡੇ ਨਾਲ ਡੀਲ ਨਹੀਂ ਕਰਨੀ। ਔਰ ਉਹਨਾਂ ਨੇ ਕਿਹਾ ਜੀ ਵੀ ਅਸੀਂ ਜਿਹੜਾ ਇਹ ਸਾਰਿਆਂ ਨੂੰ ਬੰਦ ਕਰ ਰਹੇ ਹਾਂ। ਔਰ ਇਹਦੇ 'ਚੋਂ ਕੀ ਹੋਏਗਾ, ਆਲਰੇਡੀ 15,000 to 145,000 Indian children regularly receiving services through Compassion International have been severed from the program। ਔਰ ਉਹਨਾਂ ਨੇ ਕਿਹਾ ਕਿ ਜੀ ਆ 1.5 ਲੱਖ ਬੱਚਾ ਜਿਹਨੂੰ ਕਿ ਇਹ ਮਿਲਦੀਆਂ ਸੀ ਸਾਰੀਆਂ ਸਹੂਲਤਾਂ, ਉਹ ਸਾਰੇ ਇਸ ਤੋਂ ਮਰਹੂਮ ਹੋ ਜਾਣਗੇ। ਔਰ ਅੱਗੇ ਇਹ ਸਾਰੇ 'ਚ ਹੀ ਹੈ ਕਿ ਵੀ ਇਹ ਸਾਰਾ ਜਿਹੜਾ ਦਿਸ ਪਲੇਸ, ਇੱਕ ਬੱਚੀ ਨੇ ਕਿਹਾ ਜਿਹਨੂੰ ਹੁਣ ਕੁਝ ਨਹੀਂ ਮਿਲ ਰਿਹਾ, ਦਿਸ ਪਲੇਸ ਟੌਟ ਮੀ ਟੂ ਹੈਵ ਏ ਲਾਈਫ, ਕਿ ਇਸ ਥਾਂ ਨੇ ਮੈਨੂੰ ਜ਼ਿੰਦਗੀ ਦਿੱਤੀ ਸੀ, ਇਟ ਇਜ਼ ਫਿਨਿਸ਼ਡ ਨਾਓ, ਮੇਰੀ ਜ਼ਿੰਦਗੀ ਜਿਹੜੀ ਹੈ ਉਸੇ ਤਰ੍ਹਾਂ ਹੀ ਖਤਮ ਹੋ ਗਈ। ਸੋ ਇਹ ਹੈ ਜਿਹਨੂੰ ਜਦੋਂ ਤੁਸੀਂ ਰਾਜ ਸ਼ਕਤੀ ਕਹਿੰਦੇ ਆ ਜੀ, ਰਾਜ ਸ਼ਕਤੀ ਕੀ ਕਰਦੀ ਹੈ, ਜਾਂ 10ਵੇਂ ਪਾਤਸ਼ਾਹ ਨੇ ਫਰਮਾਇਆ ਕਿ ਰਾਜ ਬਿਨਾ ਨੇ ਧਰਮ ਚਲੇ ਹੈ, ਧਰਮ ਬਿਨਾ ਸਭ ਦਲੇ ਮਲੇ ਹੈ। ਇਹ ਕਿ ਵੀ ਜਦੋਂ ਪੋਲੀਟੀਕਲ ਪਾਵਰ ਆਉਂਦੀ ਹੈ ਤੇ ਫਿਰ ਕੀ ਹੁੰਦਾ ਹੈ, ਇਹ ਹਿੰਦੂ ਤਵੀ ਜਿਵੇਂ ਅੱਜ ਨਾਜ਼ੀਆਂ ਵਾਂਗ ਇਸ ਨੂੰ ਵਰਤ ਰਹੇ ਨੇ, ਇਹ ਹਕੀਕਤ ਸਾਹਮਣੇ। ਜੀ ਡਾਕਟਰ ਸਾਹਿਬ, ਥੱਲੇ ਨਾ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।